ਵੀਅਰਸ ਵੈਲਕਮ ਬੈਕ ਇਨ ਪ੍ਰੋਗਰਾਮ ਜੀ ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ ਜਦੋਂ ਅਸੀਂ 1920 ਚ ਅਕਾਲੀ ਮੋਰਚਿਆਂ ਦੀ ਗੱਲ ਕਰਦੇ ਜੀ ਚਾਬੀਆਂ ਦਾ ਮੋਰਚਾ ਜਿਹਦੇ ਚ ਪੰਥ ਨੂੰ ਯੂਨੀਕ ਵਿਕਟਰੀ ਮਿਲੀ ਬਾਬਾ ਖੜਕ ਸਿੰਘ ਦੀ ਅਗਵਾਈ 'ਚ, ਤੇ ਦੂਸਰਾ ਮੋਰਚਾ ਜਿਸ ਨੇ ਸਾਨੂੰ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਮਾਨਤਾ ਦਿੱਤੀ, ਸਾਡੇ ਸਿਦਕ ਨੂੰ, ਸਬਰ ਨੂੰ, ਗੁਰੂ ਪ੍ਰਤੀ ਸਮਰਪਣ ਭਾਵਨਾ ਨੂੰ, ਜੀ ਪਰ ਉਹ ਸੀ ਗੁਰੂ ਕੇ ਬਾਗ ਦਾ ਮੋਰਚਾ। ਹੁਣ ਗੁਰੂ ਕਾ ਬਾਗ ਦਾ ਸਥਾਨ ਸ੍ਰੀ ਅੰਮ੍ਰਿਤਸਰ ਸ਼ਹਿਰ 'ਚ ਤੇ ਬਿਲਕੁਲ ਨੇੜੇ ਹੈ, ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ। ਉੱਥੇ ਮਹੰਤ ਸੀ, ਲੱਕੜਾਂ ਕੱਟਣ ਸਿੱਖ ਜਿਹੜੇ ਨੇ ਲੰਗਰ ਦੇ ਲਈ ਜਾਂਦੇ ਸੀ, ਗੁਰਦੁਆਰੇ ਦੀ ਮਹੰਤ ਨੇ ਕੰਪਰੋਮਾਈਜ਼ ਕਰ ਲਿਆ ਸੀ ਸੁਧਾਰ ਵਾਲਿਆਂ ਦੇ ਨਾਲ। ਜੀ ਅੰਗਰੇਜ਼ ਚਾਬੀਆਂ ਦੇ ਮੋਰਚੇ ਦੇ ਉਹ ਸਾਰੇ ਤੋਂ ਬਾਅਦ ਜਿਹੜੇ ਨੇ ਉਹ ਹਿੱਲੇ ਹੋਏ ਸੀ। ਉਹ ਚਾਹੁੰਦੇ ਸੀ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਸਿੱਖਾਂ ਨੂੰ ਹਿਊਮਿਲੇਟ ਕੀਤਾ ਜਾਏ। ਉੱਥੇ ਇੱਕ ਐਡੀਸ਼ਨਲ ਸੁਪਰਡੈਂਟ ਪੁਲਿਸ ਜਿਹੜਾ ਹੈ ਉਹ ਬੀਟੀ ਜਿਹਨੂੰ ਕਹਿੰਦੇ ਸੀ, ਜਿਹਦਾ ਨਾਂ ਸੀ, ਉਹਨੂੰ ਲਿਆ ਕੇ ਲਾਇਆ ਜੀ ਔਰ ਪਹਿਲੇ ਕੁਝ ਦਿਨ ਤਾਂ ਗ੍ਰਿਫਤਾਰੀਆਂ ਹੁੰਦੀਆਂ ਰਹੀਆਂ। ਅੱਜ ਦੇ ਦਿਨ ਜਦੋਂ 136 ਸਿੱਖਾਂ ਦਾ ਜਥਾ ਉੱਥੇ ਗਿਆ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਥਾਂ ਬੀਟੀ ਨੇ ਲੰਮੇ ਪਾ ਕੇ ਉਹਨਾਂ ਨੂੰ ਡਾਂਗਾਂ ਦੇ ਨਾਲ ਕੁੱਟਿਆ ਔਰ ਫਿਰ ਇਹ ਸਿਲਸਿਲਾ ਜਾਰੀ ਹੋ ਗਿਆ ਕਿ ਰੋਜ਼ਾਨਾ ਜਥੇ ਸਿੱਖਾਂ ਦੇ ਆਉਂਦੇ, ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਬੇਤਹਾਸ਼ਾ ਮਾਰਦੇ। ਪਰਲੇ ਪਾਸੇ ਉਹਨਾਂ ਦੀ ਐਂਬੂਲੈਂਸ ਖੜੀ ਹੁੰਦੀ, ਸਟ੍ਰੈਚਰ ਤੇ ਪਾ ਕੇ ਲੈ ਜਾਂਦੇ, ਜੀ ਜਿਹੜਾ ਉੱਠਦਾ ਵੀ ਉਹਨੂੰ ਫਿਰ ਮਾਰ ਕੇ। ਔਰ ਉਹਨਾਂ ਦੇ ਵਿੱਚ 6 ਫੁੱਟੇ ਫੌਜੀ ਸਿੱਖ ਜਿਹੜੇ ਫਸਟ ਵਰਲਡ ਵਾਰ ਵੇਲੇ ਅੰਗਰੇਜ਼ਾਂ ਲਈ ਲੜੇ ਸਨ। ਸੋ ਉਸ ਦੌਰ ਦੇ ਵਿੱਚ ਹੀ ਫਿਰ ਇੱਕ ਅੰਗਰੇਜ਼ ਪਾਦਰੀ, ਸ਼ਾਇਦ ਐਂਡਰਿਊ ਉਹਦਾ ਨਾਂ ਸੀ, ਜੇ ਐਂਡਰਿਊ, ਜੀ ਉਹ ਵੀ ਆਇਆ ਉੱਥੇ ਦੇਖਣ। ਉਹਨੇ ਫਿਰ ਆਪਣੀ ਕਹਾਣੀ ਜਿਹੜੀ ਹੈ ਉਹ ਜਿੱਥੇ ਉਹਨੂੰ ਗਵਰਨਰ ਜਨਰਲ ਨੂੰ ਮਿਲਿਆ, ਮੀਡੀਆ 'ਚ ਲਿਖਿਆ, ਬਾਹਰ ਵੀ ਉਹਦੀ ਕਹਾਣੀ ਆਈ। ਉਹਨੇ ਕਿਹਾ ਕਿ ਵੀ ਅਸੀਂ ਇੱਕ ਜੀਸਸ ਦੇ ਵਿੱਚ ਯਕੀਨ ਕਰਦੇ ਹਾਂ ਜਿਹਨੇ ਸਭ ਕੁਝ ਖਿੜੇ ਮੱਥੇ ਸਿਆ, ਸਨ ਆਫ ਗੋਡ ਹੋਣ ਕਰਕੇ, ਪਰ ਇੱਥੇ ਆਓ ਤੁਹਾਨੂੰ ਮੈਂ ਸੈਂਕੜਿਆਂ ਜੀਸਸ ਦੇ ਭਰਾ ਦਿਖਾਵਾਂ ਜੀ ਕਿ ਕਿਵੇਂ ਉਹ ਸਿਦਕ ਸਬਰ ਨਾਲ ਆਪਣੇ ਫੇਥ ਦੇ ਲਈ ਖਲੋਂਦੇ ਨੇ। ਔਰ ਉਹਨੇ ਜਿਹੜਾ ਉਹ ਬ੍ਰਿਟਿਸ਼ ਜ਼ੁਲਮ ਦੀ ਨਿੰਦਿਆ ਕੀਤੀ। ਉਹਦੀ ਲਿਖਤ ਤੋਂ ਬਾਅਦ ਔਰ ਸਿੱਖਾਂ 'ਚ ਵੱਧਦੇ ਰੋਹ ਤੋਂ ਬਾਅਦ ਫਿਰ ਉਹ ਜਿਹੜਾ ਮਾਰ ਕੁਟਾਈ ਦਾ ਸਿਲਸਿਲਾ ਘਟਿਆ ਹੈ, ਗ੍ਰਿਫਤਾਰੀਆਂ ਸ਼ੁਰੂ ਹੋਈਆਂ ਔਰ ਇਸ ਮੋਰਚੇ ਦੇ ਵਿੱਚ ਗੁਰੂ ਕੇ ਬਾਗ ਦੇ ਮੋਰਚੇ 'ਚ ਸਿੱਖਾਂ ਦੀ ਮੁਕੰਮਲ ਫਤਿਹ ਹੋਈ। ਇਹ ਸਾਡੇ ਇਤਿਹਾਸ ਦਾ ਬੜਾ ਗਲੋਰੀਅਸ ਦੌਰ ਹੈ, ਕਿੱਥੇ ਉਸ ਦੌਰ ਦੇ ਅਕਾਲੀ ਜਿਨ੍ਹਾਂ ਦੇ ਨਾਂ ਨੂੰ ਸੁਣ ਕੇ ਹੀ ਸਾਰੇ ਬਾਕੀ ਭਾਰਤ ਦੇ ਲੋਕ ਵੀ, ਹਿੰਦੂ ਮੁਸਲਮਾਨ, ਸਿਰ ਝੁਕਾਉਂਦੇ ਸੀ। ਔਰ ਉਦੋਂ ਇਸ ਕਿਸਮ ਦੀਆਂ ਨਜ਼ਮਾਂ ਜਿਹੜੀਆਂ ਨੇ ਉਹ ਮੀਡੀਆ 'ਚ ਉਰਦੂ 'ਚ ਆਉਂਦੀਆਂ ਸੀ ਕਿ ਵੀ ਇਹ ਹੁਣ ਅਕਾਲੀ ਜਿਹੜਾ ਹੈ ਇਹੀ ਸਾਡੀ ਡਿਲੀਵਰੀ ਕਰੇਗਾ ਗੁਲਾਮੀ 'ਚੋਂ, ਜੀ ਕਿ ਵੀ ਇਹ ਇਸ ਕਦਰ ਬਹਾਦਰ ਔਰ ਇਸ ਕਦਰ ਸਿਰਲੱਥ ਯੋਧੇ ਨੇ। 1977 ਦੇ ਵਿੱਚ ਅੱਜ ਦੇ ਦਿਨ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ ਦਮਦਮੀ ਟਕਸਾਲ ਦੇ ਮੁਖੀ ਬਣੇ। ਜੀ ਇਸੇ ਸਾਲ ਕੁਝ ਸਮਾਂ ਪਹਿਲਾਂ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂਵਾਲੇ ਜਿਹੜੇ ਕਿ ਸੋਲਨ ਨੂੰ ਜਾ ਰਹੇ ਸਨ, ਰਾਹ ਦੇ ਵਿੱਚ ਇੱਕ ਟਰੱਕ ਉਹਨਾਂ ਦੀ ਗੱਡੀ 'ਚ ਵੱਜਿਆ, ਉਸ ਗੰਭੀਰ ਜ਼ਖਮੀ ਹੋਏ। ਲੁਧਿਆਣੇ ਦੇ ਹਸਪੀਟਲ ਉਹਨਾਂ ਨੂੰ ਲਿਆਂਦਾ ਗਿਆ, ਕ੍ਰਿਸਚੀਅਨ ਮੈਡੀਕਲ ਕਾਲਜ ਹਸਪੀਟਲ CMC। ਜੀ ਉੱਥੇ ਉਹਨਾਂ ਦੀ ਉਹ ਸਰਜਰੀ ਕਰਨਾ ਚਾਹੁੰਦੇ ਸੀ, ਪਰ ਉਹਦੇ ਲਈ ਵਾਲ ਕੱਟਣੇ ਪੈਂਦੇ ਨੇ, ਸੋ ਉਹਨਾਂ ਨੇ ਨਾ ਕਰ ਦਿੱਤੀ। ਉਹਨਾਂ ਨੇ ਕਿਹਾ ਵੀ ਇਹ ਜੀਵਨ ਤਾਂ ਆਉਣ ਜਾਣ ਵਾਲਾ ਹੈ, ਜੀ ਸਰੀਰ ਦਾ ਕੀ ਹੈ, ਲੇਕਿਨ ਇਹ ਜਿਹੜੀ ਗੁਰੂ ਕੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਣੀ ਚਾਹੀਦੀ ਹੈ। ਸੋ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂਵਾਲੇ ਬਹੁਤ ਵੱਡੀ ਸ਼ਖਸੀਅਤ ਹੋਏ ਨੇ। ਸੋ ਸੰਤ ਪਿੰਡਰਾਂਵਾਲਿਆਂ ਨੂੰ ਜਿਹੜਾ ਦਮਦਮੀ ਟਕਸਾਲ ਦਾ ਅੱਜ ਦੇ ਦਿਨ ਮੁਖੀ ਬਣਾਇਆ ਗਿਆ। ਔਰ ਕਿਵੇਂ ਫਿਰ ਅਗਲੇ 7 ਸਾਲ ਦੇ ਵਿੱਚ 1977 'ਚ ਅੱਜ 25 ਅਗਸਤ ਨੂੰ ਮੁਖੀ ਬਣਦੇ ਨੇ ਤੇ 6 ਜੂਨ 1984 ਨੂੰ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਸੋ ਇਹ ਲਗਭਗ 7 ਸਾਲ ਦਾ ਸਮਾਂ ਬਣਦਾ ਕਿ ਕਿਵੇਂ ਉਹਨਾਂ ਨੇ ਇਤਿਹਾਸ ਦੇ ਵਿੱਚ, ਸਿੱਖ ਇਤਿਹਾਸ 'ਚ ਨਹੀਂ ਸਾਊਥ ਏਸ਼ੀਆ ਦੇ ਇਤਿਹਾਸ 'ਚ ਆਪਣੀ ਥਾਂ ਬਣਾਈ, ਕੌਮ ਨੂੰ ਜਾਗਰੂਕ ਕੀਤਾ, ਕਿਵੇਂ ਖਾਲਿਸਤਾਨ ਦੇ ਨਿਸ਼ਾਨੇ ਵੱਲ ਫਿਰ ਕੇਸਰੀ ਕਾਫਲਾ ਤੁਰਿਆ। ਇਹ ਆਪਣੇ ਆਪ ਦੇ ਵਿੱਚ ਇੱਕ ਮੁਕੰਮਲ ਇਤਿਹਾਸ ਹੈ। ਜੀ 2013 ਦੇ ਵਿੱਚ ਅੱਜ ਦੇ ਦਿਨ ਹਾਈਜੈਕਰ ਗੁਰਬਖਸ਼ ਸਿੰਘ, ਜਿਹਨੇ ਕਦੇ ਜਹਾਜ਼ ਇਸ ਲਈ ਅਗਵਾ ਕੀਤਾ ਸੀ, ਬੇਸ਼ੱਕ ਉਹਨੂੰ ਉਤਰਨ ਨਹੀਂ ਦਿੱਤਾ ਗਿਆ ਲਾਹੌਰ, ਵਾਪਸ ਅੰਮ੍ਰਿਤਸਰ ਲਿਆਉਣਾ ਪਿਆ ਜਹਾਜ਼, ਉਹਦੀ ਗ੍ਰਿਫਤਾਰੀ ਹੋਈ, ਪਰ ਉਹਨੇ ਇਹ ਦੱਸ ਦਿੱਤਾ ਸੀ ਕਿ ਵੀ ਜਿਹੜਾ ਕੱਲਾਕਾਰਾ ਸਿੱਖ ਵੀ ਜੇ ਧਈਆ ਕਰ ਲੇ ਕੌਮ ਦੇ ਲਈ ਕੁਝ ਕਰਨ ਲਈ, ਕਿ ਉਹ ਕੀ ਨਹੀਂ ਕਰ ਸਕਦਾ। ਉਹਨਾਂ ਨੇ ਉਸ 'ਤੇ ਜਿਹੜਾ ਉਸ ਕੋਈ ਇੰਜੈਕਸ਼ਨ ਦੇ ਨਾਲ ਉਹਦੀ ਲੱਤ ਲੁੱਤ ਖਰਾਬ ਕਰ ਦਿੱਤੀ ਸੀ, ਪਰ ਇਹਦੇ ਬਾਵਜੂਦ ਉਹ ਜੂਝਦਾ ਵੀ ਰਿਹਾ, ਆਪਣੀ ਕਿਰਤ ਵੀ ਕਰਦਾ ਰਿਹਾ। ਤੇ 2013 'ਚ ਅੱਜ ਦੇ ਦਿਨ ਉਸ ਹਾਈਜੈਕਰ ਗੁਰਬਖਸ਼ ਸਿੰਘ ਦੀ
ਮੌਤ ਹੋਈ। ਜੀ ਵਰਲਡ ਹਿਸਟਰੀ ਦੇ ਹਵਾਲੇ ਨਾਲ 1609 ਦੇ ਵਿੱਚ ਗੈਲੀਲੀਓ ਉਹਨੇ ਪਹਿਲੀ ਵਾਰ ਇਹ ਡੈਮੋਨਸਟ੍ਰੇਟ ਕੀਤਾ ਲਾ ਮੇਕਰ ਨੂੰ, ਵੈਂਟੀਆਨ ਦੇ ਨੂੰ, ਕਿ ਟੈਲੀਸਕੋਪ ਕੀ ਹੁੰਦਾ ਹੈ, ਕਿ ਕਿਵੇਂ ਜਿਹਨੂੰ ਅਸੀਂ ਦੂਰਬੀਨ ਕਹਿੰਦੇ, ਕਿ ਕਿਵੇਂ ਉਹਨੇ ਗੈਲੀਲੀਓ ਨੇ ਉਹਦੇ ਨਾਲ ਤਾਰੇ ਦੇਖੇ, ਦਿਖਾਣੇ ਸ਼ੁਰੂ ਕੀਤੇ। ਲੇਕਿਨ ਉਦੋਂ ਗੈਲੀਲੀਓ ਦੇ ਉੱਤੇ ਵੀ ਵੈਟੀਕਨ ਨੇ ਚਾਰਜ ਲਾਇਆ, ਦੂਜਿਆਂ ਨੇ ਕਿਹਾ ਕਿ ਜੀ ਇਹ ਤਾਂ ਪੁੱਠੀਆਂ ਗੱਲਾਂ ਕਰਦਾ। ਜੀ ਪਰ ਅੱਜ ਜਿਹੜੀ ਅਸੀਂ ਸਾਇੰਸ ਦੀ ਜਿਹੜੀਆਂ ਕਾਢਾਂ ਦੀ ਦੁਨੀਆ ਦੇਖਦੇ ਹਾਂ, ਜਿਸ ਤੇ ਕੰਫਰਟਸ ਨੂੰ ਅਸੀਂ ਮਾਣਦੇ ਹਾਂ, ਉਹਦੇ 'ਚ ਗੈਲੀਲੀਓ ਵਰਗਿਆਂ ਦਾ ਬਹੁਤ ਵੱਡਾ ਯੋਗਦਾਨ ਹੈ, ਜਿਨ੍ਹਾਂ ਨੇ ਲੋਕਾਂ ਦਾ ਅਪਮਾਨ ਸਹਿਆ, ਡਿਗਰੀਜ਼ ਜਿਹੜੀਆਂ ਸੀ ਉਹਨਾਂ ਦੇ ਖਿਲਾਫ ਉਹਨਾਂ ਨੂੰ ਜਿਸ ਕਿਸਮ ਦੇ ਹਾਲਾਤ 'ਚੋਂ ਲੰਘਣਾ ਪਿਆ, ਪਰ ਇਹਦੇ ਬਾਵਜੂਦ ਉਹਨਾਂ ਨੇ ਇਸ ਸਾਇੰਸ ਨੂੰ ਅੱਗੇ ਤੋਰਿਆ। ਜੀ 1718 ਦੇ ਵਿੱਚ ਹੰਡਰਡਸ ਆਫ ਜਿਹੜੇ ਫ੍ਰੈਂਚ ਸੀ ਕੋਲੋਨਿਸਟ, ਉਹਨਾਂ ਨੇ ਆ ਕੇ ਲੁਈਜ਼ੀਆਨਾ ਦੇ ਵਿੱਚ ਆਪਣੀ ਹਾਜ਼ਰੀ ਜਿਹੜੀ ਹੈ ਸ਼ੋਅ ਕੀਤੀ, ਔਰ ਨਿਊ ਔਰਲੀਅਨਸ ਜਿਹੜਾ ਸ਼ਹਿਰ ਹੈ ਉਹਨਾਂ ਨੇ ਵਸਾਇਆ। ਬਦਕਿਸਮਤੀ ਹੈ ਕਿ ਇਹ ਨਿਊ ਔਰਲੀਅਨਸ ਜਾਂ ਲੁਈਜ਼ੀਆਨਾ ਜੇ ਪਿਛਲੇ ਦਿਨਾਂ 'ਚ ਕੈਟਰੀਨਾ ਆਇਆ ਸੀ, ਉਦੋਂ ਵੀ ਤਬਾਹੀ ਉੱਥੇ ਹੋਈ। ਪਰ ਹੁਣ ਜਿਸ ਤਰੀਕੇ ਨਾਲ ਇੱਕ ਕਾਲੇ ਟੀਨਏਜਰ ਨੂੰ ਸ਼ੂਟ ਕਰਨ ਤੋਂ ਬਾਅਦ ਉੱਥੇ ਹਿੰਸਕ ਘਟਨਾਵਾਂ ਹੋਈਆਂ, ਕਿਸ ਕਿਸਮ ਦਾ ਰੇਸਿਜ਼ਮ ਦਾ ਵਿਖਾੜਾ, ਕੂਕਲੈਕਸ ਕਲੈਨ ਵਾਲੇ ਵੀ ਉੱਥੇ ਪਹੁੰਚ ਗਏ ਹੋਇਆ, ਜੀ ਇਹ ਸਾਡੇ ਲਈ ਬੜੇ ਸ਼ਰਮ ਦੀ ਗੱਲ ਹੈ ਕਿ ਅਮਰੀਕਾ ਵਰਗੇ ਮੁਲਕ 'ਚ ਅੱਜ ਵੀ ਇਹ ਰੇਸਿਜ਼ਮ ਆਪਣਾ ਸਿਰ ਕਿਤੇ ਨਾ ਕਿਤੇ ਚੁੱਕਦਾ ਹੈ, ਔਰ ਇਹ ਜਿਹੜਾ ਲੁਈਜ਼ੀਆਨਾ ਇਸ ਦਾ ਹੁਣ ਕਾਰਨ ਬਣਿਆ, ਨਿਊ ਔਰਲੀਅਨਸ। ਜੀ 1814 ਦੇ ਵਿੱਚ ਬ੍ਰਿਟਿਸ਼ ਫੋਰਸਿਸ ਨੇ ਵਾਸ਼ਿੰਗਟਨ ਦੇ ਉੱਤੇ ਧਾਵਾ ਬੋਲਿਆ, ਔਰ ਉਹਨਾਂ ਨੇ ਵਾਸ਼ਿੰਗਟਨ 'ਚ ਲਾਇਬ੍ਰੇਰੀ ਆਫ ਕਾਂਗਰਸ, ਜਿਹੜੀ ਅੱਜ ਹੁਣ ਦੁਨੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ, ਸਭ ਤੋਂ ਜ਼ਿਆਦਾ ਕਿਤਾਬ, ਇਹਨੂੰ ਅੱਗ ਲਾ ਕੇ ਸਾੜ ਦਿੱਤਾ। ਜੀ ਸੋ ਇਹ ਜਿਹੜੇ ਸਿਵਲਾਈਜ਼ਡ ਬਣਦੇ ਨੇ, ਦੂਜਿਆਂ ਨੂੰ ਕਹਿੰਦੇ ਨੇ ਜੀ ਕਿ ਉਹਨਾਂ ਨੇ ਤਬਾਹ ਕੀਤਾ, ਇਹ ਆਪ ਵੀ ਇਹਨਾਂ ਨੇ, ਇਹ ਔਰ ਇਹ ਕੋਈ ਬਹੁਤ ਸਦੀਆਂ ਪਹਿਲਾਂ ਨਹੀਂ, 1814 'ਚ ਹੋਇਆ। 1875 ਦੇ ਵਿੱਚ ਮੈਥਿਊ ਵੈਬ ਨੇ ਪਹਿਲੀ ਵਾਰ ਉਹ ਪਰਸਨ ਬਣਿਆ ਜਿਹਨੇ ਇੰਗਲਿਸ਼ ਚੈਨਲ ਤੈਰ ਕੇ ਪਾਰ ਕੀਤੀ। 34 ਕਿਲੋਮੀਟਰ ਦਾ ਸਫ਼ਰ ਉਹਨੇ 21 ਘੰਟੇ 45 ਮਿੰਟ ਦੇ ਵਿੱਚ ਕੀਤਾ। ਜੀ 1940 'ਚ ਅੱਜ ਦੇ ਦਿਨ ਲਿਥੁਆਨੀਆ, ਲਾਤਵੀਆ, ਐਸਟੋਨੀਆ ਨੂੰ ਸੋਵੀਅਤ ਯੂਨੀਅਨ ਦਾ ਹਿੱਸਾ ਬਣਾਇਆ। 1941 'ਚ ਅੱਜ ਦੇ ਦਿਨ ਰਸ਼ੀਆ ਤੇ ਯੂਕੇ ਨੇ ਈਰਾਨ ਦੇ ਉੱਤੇ ਹਮਲਾ ਕੀਤਾ, ਕਿਉਂਕਿ ਈਰਾਨ ਜਿਹੜਾ ਹੈ ਉਹ ਜਰਮਨ ਦਾ ਸਪੋਰਟਰ ਸੀ। ਔਰ 1944 'ਚ ਅੱਜ ਦੇ ਦਿਨ ਪੈਰਿਸ ਜਿਹੜਾ ਹੈ ਉਹ ਨਾਜ਼ੀਆਂ ਤੋਂ ਲਿਬਰੇਟ ਕਰਾਇਆ ਗਿਆ 4 ਸਾਲ ਦੇ ਕਬਜ਼ੇ ਤੋਂ ਬਾਅਦ। ਜੀ 2012 'ਚ ਅੱਜ ਦੇ ਦਿਨ ਆਰਮਸਟਰੋਂਗ ਐਸਟਰੋਨੌਟ ਜਿਹਨੇ ਪਹਿਲੀ ਵਾਰ ਚੰਦਰਮਾ ਦੇ ਉੱਤੇ ਪੈਰ ਰੱਖਿਆ ਸੀ, ਜੀ ਉਹ 82 ਸਾਲ ਦੀ ਉਮਰ ਭੋਗ ਕੇ ਰੱਬ ਨੂੰ ਪਿਆਰਾ ਹੋ ਗਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।